ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 20 ਦਸੰਬਰ ਦਿਨ ਮੰਗਲਵਾਰ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਤੁਹਾਡੇ ਲਈ ਪੇਸ਼ ਕਰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਖਬਰਾਂ ਦੇ ਬੁਲੇਟਿਨ ਨੂੰ ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ ਵਾਸੀ, ਪਰਮਜੀਤ ਕੌਰ ਵਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ ਅਤੇ ਕੁਲਵਿੰਦਰ ਕੌਰ ਜੀ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਆਓ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਬਰਲਿਨ ਕ੍ਰਿਸਮਸ ਮਾਰਕੀਟ ਹਮਲੇ ਦੀ ਜ਼ਿੰਮੇਵਾਰੀ ਆਈਸਿਸ ਨੇ ਲਈ। ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਆਰਟਿਕ ਅਤੇ ਐਟਲਾਂਟਿਕ ਓਸ਼ਨ ਦੇ ਵਿੱਚ ਆਇਲ ਅਤੇ ਗੈਸ ਡ੍ਰਿਲਿੰਗ ਤੇ ਬੈਨ ਲਾਇਆ। ਫਲਿੰਟ, ਮਿਸ਼ੀਗਨ ਦੇ ਵਾਟਰ ਕ੍ਰਾਈਸਿਸ ਦੇ ਵਿੱਚ 2 ਸਟੇਟ ਐਮਰਜੈਂਸੀ ਮੈਨੇਜਰਸ ਤੇ ਅਪਰਾਧਿਕ ਦੋਸ਼ ਤੈਅ। ਮੈਕਸੀਕੋ ਦੀ ਮਸ਼ਹੂਰ ਸੈਨ ਪਾਬਲਿਟੋ ਪਟਾਕਿਆਂ ਦੀ ਮਾਰਕੀਟ ਦੇ ਵਿੱਚ ਅੱਗ, 26 ਜਾਣਿਆਂ ਦੀ ਮੌਤ। ਓਰਲੈਂਡੋ ਸ਼ੂਟਿੰਗ ਪੀੜਤ ਪਰਿਵਾਰਾਂ ਦੇ ਵੱਲੋਂ ਫੇਸਬੁੱਕ, ਗੂਗਲ ਅਤੇ ਟਵਿੱਟਰ ਨੂੰ ਅੱਤਵਾਦ ਨੂੰ ਮਦਦ ਕਰਨ ਦੇ ਲਈ ਅਦਾਲਤ ਵਿੱਚ ਘੜੀਸਿਆ। ਤੇ ਹੁਣ ਖਬਰਾਂ ਦਾ ਵਿਸਥਾਰ। ਜਰਮਨੀ ਦੇ ਸ਼ਹਿਰ ਬਰਲਿਨ ਦੇ ਵਿੱਚ ਕੱਲ ਇੱਕ ਬੰਦੇ ਦੇ ਦੁਆਰਾ ਕ੍ਰਿਸਮਸ ਮਾਰਕੀਟ ਦੇ ਵਿੱਚ ਟਰੱਕ ਲਿਆ ਕੇ ਮਾਰਿਆ ਗਿਆ, ਜਿਸ ਕਰਕੇ 12 ਜਾਣਿਆਂ ਦੀ ਮੌਤ ਹੋ ਗਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਆਈਸਿਸ ਨੇ ਲੈ ਲਈ ਆ। ਇਸਲਾਮਿਕ ਸਟੇਟ ਗਰੁੱਪ ਅਮਾਕ ਨਿਊਜ਼ ਏਜੰਸੀ ਦੇ ਉੱਤੇ ਆਈਸਿਸ ਨੇ ਇਹ ਦਾਅਵਾ ਕੀਤਾ ਵੀ ਇਹ ਹਮਲਾ ਉਹਨਾਂ ਦੇ ਹੀ ਇੱਕ ਸਿਪਾਹੀ ਵੱਲੋਂ ਕੀਤਾ ਗਿਆ ਆ। ਆਈਸਿਸ ਨੇ ਇਹ ਜ਼ਿੰਮੇਵਾਰੀ ਉਸ ਵੇਲੇ ਲਈ ਜਦੋਂ ਜਰਮਨ ਪੁਲਿਸ ਨੇ ਇੱਕ ਸ਼ੱਕੀ ਆਦਮੀ, ਜਿਸ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ ਸੀ, ਉਸ ਨੂੰ ਰਿਹਾ ਕਰ ਦਿੱਤਾ। ਇਹ ਆਦਮੀ, ਜਿਸ ਨੂੰ ਕੱਲ ਗ੍ਰਿਫਤਾਰ ਕੀਤਾ ਗਿਆ, ਪਾਕਿਸਤਾਨ ਦਾ ਨਾਗਰਿਕ ਸੀ ਅਤੇ ਪਿਛਲੇ ਸਾਲ ਹੀ ਜਰਮਨੀ ਵਿੱਚ ਆਇਆ ਸੀ। ਇਸ ਨੂੰ ਮੌਕੇ ਵਾਰਦਾਤ ਤੋਂ ਪੁਲਿਸ ਦੇ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਚਸ਼ਮਦੀਦ ਗਵਾਹਾਂ ਦੇ ਮੁਤਾਬਕ ਉਸ ਦਾ ਹੁਲੀਆ ਇਸ ਬੰਦੇ ਦੇ ਨਾਲ ਮਿਲਦਾ ਸੀ, ਪਰ ਪੁਲਿਸ ਨੇ ਮੁੱਢਲੀ ਜਾਂਚ ਦੇ ਵਿੱਚ ਪਾਇਆ ਵੀ ਇਸ ਬੰਦੇ ਦਾ ਇਸ ਹਮਲੇ ਦੇ ਨਾਲ ਕਿਸੇ ਵੀ ਤਰੀਕੇ ਦਾ ਕੋਈ ਸੰਬੰਧ ਨਹੀਂ ਸੀ, ਜਿਸ ਕਰਕੇ ਉਸ ਨੂੰ ਰਿਹਾ ਕਰ ਦਿੱਤਾ ਗਿਆ। ਏਜੰਸੀਆਂ ਦੇ ਦੁਆਰਾ ਹਮਲਾਵਰ ਨੂੰ ਲੱਭਣ ਦੇ ਲਈ ਕੋਸ਼ਿਸ਼ਾਂ ਜਾਰੀ ਨੇ। ਇਸ ਹਮਲੇ ਵਿੱਚ ਹਮਲਾਵਰ 60 ਤੋਂ 80 ਮੀਟਰ ਤੱਕ ਟਰੱਕ ਦੇ ਨਾਲ ਲੋਕਾਂ ਨੂੰ ਦਰੜਦਾ ਰਿਹਾ, ਜਿਸ ਤੋਂ ਬਾਅਦ ਦੇ ਵਿੱਚ ਅਚਾਨਕ ਟਰੱਕ ਰੋਕ ਕੇ ਉੱਥੋਂ ਫਰਾਰ ਹੋ ਗਿਆ। ਪੁਲਿਸ ਨੇ ਮੁੱਢਲੀ ਜਾਂਚ ਦੇ ਵਿੱਚ ਪਾਇਆ ਵੀ ਇਸ ਟਰੱਕ ਦਾ ਓਨਰ ਪੋਲੈਂਡ ਦਾ ਨਾਗਰਿਕ ਸੀ, ਏਰੀਅਲ ਜ਼ੁਰਾਵਸਕੀ, ਅਤੇ ਉਸ ਦਾ ਕਜ਼ਨ ਇਸ ਟਰੱਕ ਨੂੰ ਚਲਾ ਰਿਹਾ ਸੀ। ਹਮਲਾਵਰ ਨੇ ਇਸ ਟਰੱਕ ਡਰਾਈਵਰ ਨੂੰ ਮਾਰ ਕੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਦੇ ਉੱਤੇ ਬੋਲਦੇ ਹੋਏ ਜਰਮਨੀ ਦੀ ਚਾਂਸਲਰ ਐਂਜਲਾ ਮਰਕਲ, ਉਹਨਾਂ ਨੇ ਆਖਿਆ ਵੀ ਇਹ ਬਹੁਤ ਦੁੱਖ ਵਾਲੀ ਗੱਲ ਹੋਵੇਗੀ ਵੀ ਜੇ ਕੋਈ ਅਸਾਈਲਮ ਲੈਣ ਦੇ ਲਈ ਇੱਥੇ ਜਰਮਨੀ ਦੇ ਵਿੱਚ ਆਇਆ ਹੈ ਤੇ ਉਸਨੇ ਹਮਲਾ ਕੀਤਾ ਆ। ਬਹੁਤ ਸਾਰੇ ਜਰਮਨ ਲੋਕ ਰੋਜ਼ਾਨਾ ਇਹਨਾਂ ਰਿਫਿਊਜੀਜ਼ ਦੀ ਹਰ ਇੱਕ ਤਰੀਕੇ ਦੇ ਨਾਲ ਮਦਦ ਕਰਦੇ ਨੇ ਤਾਂ ਜੋ ਇਸ ਦੇਸ਼ ਦੇ ਉਹ ਨਾਗਰਿਕ ਬਣ ਸਕਣ, ਇੱਥੇ ਰਹਿ ਸਕਣ, ਪਰ ਇਸ ਤਰੀਕੇ ਦੇ ਹਮਲੇ ਦੇ ਨਾਲ ਉਹ ਸਾਰੀ ਹਮਦਰਦੀ ਗਾਇਬ ਹੋ ਜਾਵੇਗੀ। ਜ਼ਿਕਰਯੋਗ ਹੈ ਵੀ ਜਰਮਨੀ ਦੇ ਵਿੱਚ ਲਗਾਤਾਰ ਰਿਫਿਊਜੀਜ਼, ਇਮੀਗ੍ਰੈਂਟਸ ਆ ਰਹੇ ਨੇ ਤੇ ਇਸ ਕਰਕੇ ਚਾਂਸਲਰ ਐਂਜਲਾ ਮਾਰਕਲ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਨੇ। ਇਸੇ ਹਮਲੇ ਦੇ ਉੱਤੇ ਬੋਲਦੇ ਹੋਏ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਵੀ ਇਹ ਹਮਲਾ ਸਿੱਧਾ ਆਈਸਿਸ ਦੇ ਦੁਆਰਾ ਕ੍ਰਿਸਚੀਅਨਜ਼ ਦੇ ਉੱਤੇ ਆ, ਜਿਹੜਾ ਉਹਨਾਂ ਨੇ ਕ੍ਰਿਸਮਸ ਮਾਰਕੀਟ ਦੇ ਉੱਤੇ ਇਹਨਾਂ ਲੋਕਾਂ ਨੂੰ ਦਰੜਿਆ। ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਪ੍ਰੈਜ਼ੀਡੈਂਟ ਬਰਾਕ ਓਬਾਮਾ, ਉਹਨਾਂ ਨੇ ਅਟਲਾਂਟਿਕ ਅਤੇ ਆਰਟਿਕ ਓਸ਼ਨਸ ਦੇ ਵਿੱਚ ਆਇਲ ਡ੍ਰਿਲਿੰਗ ਨੂੰ ਇੱਕ ਵੱਡੇ ਪੱਧਰ ਦੇ ਉੱਤੇ ਬੈਨ ਕਰ ਦਿੱਤਾ। ਬਹੁਤ ਹੀ ਘੱਟ ਮਸ਼ਹੂਰ ਆਊਟਰ ਕੰਟੀਨੈਂਟਲ ਸ਼ੈਲਫ ਲੈਂਡਸ ਐਕਟ ਦੇ ਤਹਿਤ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਆਰਟਿਕ ਅਤੇ ਅਟਲਾਂਟਿਕ ਓਸ਼ਨ ਦੇ ਵੱਡੇ ਹਿੱਸਿਆਂ ਦੇ ਵਿੱਚ ਆਇਲ ਡ੍ਰਿਲਿੰਗ ਨੂੰ ਬੈਨ ਕਰ ਦਿੱਤਾ ਆ। ਪ੍ਰੈਜ਼ੀਡੈਂਟ ਬਰਾਕ ਓਬਾਮਾ ਦਾ ਇਹ ਫੈਸਲਾ ਉਹਨਾਂ ਕਈ ਫੈਸਲਿਆਂ ਨੂੰ ਦ੍ਰਿੜ ਕਰਦਾ ਹੈ, ਜਿਸ ਦੇ ਵਿੱਚ ਉਹ ਵਾਤਾਵਰਣ ਨੂੰ ਬਚਾਉਣ ਦੇ ਲਈ ਸਖਤ ਕਦਮ ਚੁੱਕਦੇ ਰਹੇ ਨੇ। ਪ੍ਰੈਜ਼ੀਡੈਂਟ ਬਰਾਕ ਓਬਾਮਾ ਦਾ ਇਹ ਅਨਾਉਂਸਮੈਂਟ ਉਸ ਟਾਈਮ ਆਈ ਜਦੋਂ ਇਹਨਾਂ ਤੋਂ ਪਹਿਲਾਂ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਆਰਟਿਕ ਓਸ਼ਨ ਦੇ ਬਹੁਤ ਸਾਰੇ ਐਸੇ ਪਾਣੀਆਂ ਨੂੰ ਆਇਲ ਡ੍ਰਿਲਿੰਗ ਤੋਂ ਬਚਾਉਣ ਦੇ ਲਈ ਫੈਸਲਾ ਲਿਆ ਸੀ। ਸਾਰੇ ਹੀ ਵਾਤਾਵਰਣ ਪ੍ਰੇਮੀਆਂ ਦੇ ਵੱਲੋਂ ਇਹਨਾਂ ਦੋਨਾਂ ਦੇਸ਼ਾਂ ਦੇ ਇਹ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਆ।
ਜ਼ਿਕਰਯੋਗ ਗੱਲ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਡੋਨਲਡ ਟਰੰਪ, ਜੋ ਕਿ ਵਾਤਾਵਰਣ ਦੇ ਵਿੱਚ ਕਲਾਈਮੇਟ ਚੇਂਜ ਹੋ ਰਿਹਾ ਆ, ਗਲੋਬਲ ਵਾਰਮਿੰਗ ਹੋ ਰਿਹਾ ਆ, ਉਸ ਨੂੰ ਨਹੀਂ ਮੰਨਦੇ। ਉਹ ਇਹਨਾਂ ਇਲਾਕਿਆਂ ਦੇ ਵਿੱਚ ਆਇਲ ਡ੍ਰਿਲਿੰਗ ਦੇ ਲਈ ਜਾਂ ਗੈਸ ਡ੍ਰਿਲਿੰਗ ਦੇ ਲਈ ਇਜਾਜ਼ਤ ਦੇ ਸਕਦੇ ਸੀ, ਪਰ ਉਹਨਾਂ ਨੂੰ ਰੋਕਣ ਦੇ ਲਈ ਹੀ ਸ਼ਾਇਦ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਆਪਣੇ ਕਾਰਜਕਾਲ ਤੋਂ ਪਹਿਲਾਂ ਇਹ ਫੈਸਲੇ ਲਏ। ਇਸ ਤੋਂ ਪਹਿਲਾਂ ਵੀ ਪ੍ਰੈਜ਼ੀਡੈਂਟ ਬਰਾਕ ਓਬਾਮਾ ਨੇ ਅਲਾਸਕਾ ਬ੍ਰਿਸਟਲ ਬੇ ਅਤੇ ਅਲਾਸਕਾ ਆਰਟਿਕ ਕੋਸਟ ਦੇ ਵਿੱਚ 125 ਮਿਲੀਅਨ ਏਕੜ ਨੂੰ ਆਇਲ ਡ੍ਰਿਲਿੰਗ ਅਤੇ ਗੈਸ ਡ੍ਰਿਲਿੰਗ ਤੋਂ ਸੁਰੱਖਿਅਤ ਕੀਤਾ ਆ। ਫਲਿੰਟ ਮਿਸ਼ੀਗਨ ਦੇ ਵਾਟਰ ਕ੍ਰਾਈਸਿਸ ਦੇ ਤਹਿਤ ਚੱਲ ਰਹੀ ਅਪਰਾਧਿਕ ਜਾਂਚ ਦੇ ਵਿੱਚ ਸਰਕਾਰ ਦੁਆਰਾ ਲਾਏ ਗਏ ਐਮਰਜੈਂਸੀ ਮੈਨੇਜਰਜ਼ ਦੇ ਵਿੱਚੋਂ 2 ਜਾਣਿਆਂ ਨੂੰ ਦੋਸ਼ੀ ਪਾਇਆ ਗਿਆ ਆ। ਇਹਨਾਂ ਦੇ ਉੱਤੇ ਸੰਗੀਨ ਅਪਰਾਧ ਦੇ ਚਾਰਜ ਲਾਏ ਗਏ ਨੇ। ਇਹਨਾਂ ਦੇ ਉੱਤੇ ਇਹ ਦੋਸ਼ ਆ ਵੀ ਇਹ ਪੈਸੇ ਬਚਾਉਣ ਦੀ ਖਾਤਰ ਫਲਿੰਟ ਦੇ ਨਾਗਰਿਕਾਂ ਦੀ ਜਾਨ ਬਚਾਉਣ ਨੂੰ ਪਿੱਛੇ ਰੱਖਿਆ, ਜਿਸ ਕਰਕੇ ਫਲਿੰਟ ਮਿਸ਼ੀਗਨ ਦੇ ਵਿੱਚ ਜ਼ਹਿਰੀਲਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚਦਾ ਰਿਹਾ। ਇਹ ਮੈਨੇਜਰ ਉੱਥੋਂ ਦੇ ਗਵਰਨਰ ਰਿਕ ਸ਼ਨਾਈਡਰ ਦੇ ਦੁਆਰਾ ਲਾਏ ਗਏ ਸੀ। ਨਾਗਰਿਕਾਂ ਦੇ ਦੁਆਰਾ ਲਗਾਤਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਉੱਥੋਂ ਦੀ ਪਾਣੀ ਦੀ ਸਪਲਾਈ ਦੇ ਉੱਤੇ ਕੋਈ ਕੰਮ ਨਹੀਂ ਕੀਤਾ ਗਿਆ, ਬਲਕਿ ਇਹਨਾਂ ਮੈਨੇਜਰਸ ਦੇ ਦੁਆਰਾ ਸਿਰਫ ਤੇ ਸਿਰਫ ਸਿਟੀ ਲਈ ਪੈਸੇ ਕਿੱਦਾਂ ਬਚਾਉਣੇ ਆ ਉਹੀ ਦੇਖਦੇ ਰਹੇ। ਇਸੇ ਕਰਕੇ ਉੱਥੇ ਪਾਣੀ ਲੈਡ ਦੇ ਨਾਲ ਜ਼ਹਿਰੀਲਾ ਹੁੰਦਾ ਰਿਹਾ, ਜਿਸ ਕਰਕੇ 12 ਲੋਕਾਂ ਦੀ ਮੌਤ ਵੀ ਹੋਈ। ਇਹ ਸਾਰੇ ਚਾਰजेस ਜੋ ਕਿ ਫਾਰਮਰ ਐਮਰਜੈਂਸੀ ਮੈਨੇਜਰਸ ਦੇ ਉੱਤੇ ਲੱਗ ਰਹੇ ਆ, ਉਹਨਾਂ ਦੀ ਜਾਣਕਾਰੀ ਮਿਸ਼ੀਗਨ ਸਟੇਟ ਦੇ ਅਟਾਰਨੀ ਜਨਰਲ ਬਿਲ ਸਕੂਟਸ ਦੇ ਰਹੇ ਸਨ। ਉਹਨਾਂ ਨੇ ਦੱਸਿਆ ਵੀ ਇਸ ਪੂਰੇ ਮਾਮਲੇ ਦੇ ਵਿੱਚ ਕੁੱਲ 4 ਜਾਣਿਆਂ ਦੇ ਉੱਤੇ ਫੈਲਨੀ ਚਾਰजेस ਲਾਏ ਜਾ ਰਹੇ ਆ, ਜਿਨ੍ਹਾਂ ਦੇ ਵਿੱਚੋਂ 2 ਫਾਰਮਰ ਐਮਰਜੈਂਸੀ ਮੈਨੇਜਰ ਡਾਰਨਲ ਅਰਲੀ ਅਤੇ ਜੋਰਾਲਡ ਐਂਬਰੋਜ਼ ਹਨ, ਅਤੇ ਨਾਲ ਹੀ 2 ਫਾਰਮਰ ਸਿਟੀ ਅਫੀਸ਼ੀਅਲਸ ਨੂੰ ਵੀ ਘੇਰਿਆ ਗਿਆ ਹੈ। ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਕੁੱਲ 13 ਗਵਰਨਮੈਂਟ ਅਫੀਸ਼ੀਅਲਸ ਆ, ਉਹਨਾਂ ਦੇ ਉੱਤੇ ਚਾਰजेस ਲੱਗ ਚੁੱਕੇ ਆ। ਮੈਕਸੀਕੋ ਦੀ ਮਸ਼ਹੂਰ ਪਟਾਕਿਆਂ ਦੀ ਮਾਰਕੀਟ ਸੈਨ ਪਾਬਲਿਟੋ, ਜੋ ਕਿ ਟੁਲਪੈਕ ਦੇ ਵਿੱਚ ਆ, ਉੱਥੇ ਪਟਾਕਿਆਂ ਨੂੰ ਅੱਗ ਲੱਗਣ ਦੇ ਕਰਕੇ, ਐਕਸਪਲੋਜਨ ਹੋਣ ਦੇ ਕਰਕੇ 26 ਜਾਣਿਆਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋਏ। ਇਸ ਹੌਲੀਡੇ ਸੀਜ਼ਨ ਦੇ ਮੱਦੇਨਜ਼ਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਥੇ ਪਟਾਕਿਆਂ ਦੀ ਫਾਇਰਵਰਕਸ ਦੀ ਮਾਰਕੀਟ ਲੱਗੀ ਸੀ, ਜਿਸ ਦੇ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਸਾਰੇ ਹੀ ਪਟਾਕਿਆਂ ਦੇ ਇਕੱਠਾ ਧਮਾਕਾ ਕੀਤਾ, ਜਿਸ ਕਰਕੇ ਇਹ ਦੁਰਘਟਨਾ ਵਾਪਰੀ। ਇਹ ਧਮਾਕੇ ਇਸ ਮਾਰਕੀਟ ਦੇ ਵਿੱਚ ਕਿਉਂ ਲੱਗੇ, ਇਸ ਦੇ ਬਾਰੇ ਜਾਂਚ ਸ਼ੁਰੂ ਹੋ ਚੁੱਕੀ ਆ। ਇਸ ਦੇ ਉੱਤੇ ਮੈਕਸੀਕੋ ਦੇ ਰਾਸ਼ਟਰਪਤੀ ਐਨਰੀਕੇ ਪੀਨਾ, ਉਹਨਾਂ ਨੇ ਟਵਿੱਟਰ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਪਟਾਕਿਆਂ ਦੀ ਮਾਰਕੀਟ ਦੇ ਵਿੱਚ ਪਹਿਲਾਂ ਵੀ ਕਈ ਵਾਰ ਅੱਗ ਲੱਗ ਚੁੱਕੀ ਆ, ਜਿਸ ਦੇ ਵਿੱਚ 2005 ਦੇ ਵਿੱਚ ਮੈਕਸੀਕੋ ਦੇ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਕਈ 100 ਸਟਾਲ ਅੱਗ ਦੀ ਭੇਟ ਚੜ੍ਹੇ, ਅਤੇ ਇਸੇ ਤਰੀਕੇ ਦੀ ਇੱਕ ਹੋਰ ਅੱਗ ਸੈਨ ਪਾਬਲਿਟੋ ਮਾਰਕੀਟ ਦੇ ਵਿੱਚ ਸਤੰਬਰ 2006 ਦੇ ਵਿੱਚ ਵੀ ਲੱਗੀ। 12 ਜੂਨ ਨੂੰ ਓਰਲੈਂਡੋ ਫਲੋਰੀਡਾ ਦੇ ਵਿੱਚ ਪਲਸ ਨਾਈਟ ਕਲੱਬ ਦੇ ਉੱਤੇ ਓਮਾਰ ਮਟੀਨ ਦੇ ਦੁਆਰਾ ਗੋਲੀਬਾਰੀ ਕਰਨ ਦੇ ਕਰਕੇ 49 ਜਾਣਿਆਂ ਦੀ ਮੌਤ ਹੋਈ ਸੀ, ਜਿਸ ਦੇ ਵਿੱਚੋਂ 3 ਵਿਕਟਮਸ ਦੇ ਪਰਿਵਾਰਾਂ ਦੇ ਦੁਆਰਾ ਹੁਣ ਗੂਗਲ, ਫੇਸਬੁੱਕ ਅਤੇ ਟਵਿੱਟਰ ਦੇ ਉੱਤੇ ਸੂ ਕੀਤਾ ਗਿਆ ਆ ਵੀ ਉਹਨਾਂ ਨੇ ਆਈਸਿਸ ਨੂੰ ਮਟੀਰੀਅਲ ਸਪੋਰਟ ਦਿੱਤੀ ਆ। ਇਹਨਾਂ 3 ਪਰਿਵਾਰਾਂ ਦੇ ਦੁਆਰਾ ਮਿਸ਼ੀਗਨ ਫੈਡਰਲ ਕੋਰਟ ਦੇ ਵਿੱਚ ਇੱਕ ਸਿਵਲ ਲਾਸੂਟ ਫਾਈਲ ਕੀਤਾ ਗਿਆ। ਉਹਨਾਂ ਦਾ ਮੰਨਣਾ ਆ ਇਹ ਸੋਸ਼ਲ ਮੀਡੀਆ ਸਾਈਟਸ, ਜਿਨ੍ਹਾਂ ਦੇ ਵਿੱਚ ਫੇਸਬੁੱਕ, ਗੂਗਲ ਅਤੇ ਟਵਿੱਟਰ ਆਪਣੇ ਕੰਟੈਂਟ ਦੇ ਉੱਤੇ ਨਜ਼ਰ ਨਹੀਂ ਰੱਖਦੇ, ਜਿਸ ਦੇ ਵਿੱਚ ਆਈਸਿਸ ਵਰਗੀਆਂ ਅੱਤਵਾਦੀ ਜਥੇਬੰਦੀਆਂ ਆਪਣਾ ਪ੍ਰਚਾਰ ਕਰਦੀਆਂ ਆ, ਤੇ ਇਸੇ ਹੀ ਪ੍ਰਚਾਰ ਨੂੰ ਦੇਖਦੇ ਹੋਏ 49 ਲੋਕਾਂ ਦਾ ਕਾਤਲ ਓਮਾਰ ਮਟੀਨ, ਉਸਨੇ ਮਨ ਬਣਾਇਆ ਸੀ ਵੀ LGBT ਕਮਿਊਨਿਟੀ ਦੇ ਉੱਤੇ ਹਮਲਾ ਕਰਨਾ ਆ। ਫੇਸਬੁੱਕ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਆਖਿਆ ਵੀ ਫੇਸਬੁੱਕ ਦੇ ਵਿੱਚ ਇਦਾਂ ਦੇ ਕਿਸੇ ਵੀ ਗਰੁੱਪਸ ਨੂੰ ਨਹੀਂ ਰਹਿਣ ਦਿੱਤਾ ਜਾਂਦਾ ਜੋ ਇਦਾਂ ਦਾ ਕੰਟੈਂਟ ਪੇਸ਼ ਕਰਦੇ ਆ। ਜਦ ਹੀ ਉਹਨਾਂ ਨੂੰ ਕੋਈ ਰਿਪੋਰਟ ਆਉਂਦੀ ਆ ਤੇ ਉਹਨਾਂ ਨੂੰ ਤੁਰੰਤ ਹਟਾ ਦਿੱਤਾ ਜਾਂਦਾ ਆ। ਗੂਗਲ ਅਤੇ ਟਵਿੱਟਰ ਦੇ ਦੁਆਰਾ ਇਸ ਦੇ ਉੱਤੇ ਕਿਸੇ ਵੀ ਤਰੀਕੇ ਦੀ ਅਜੇ ਟਿੱਪਣੀ ਨਹੀਂ ਕੀਤੀ ਗਈ। ਇਸ ਜ਼ਿਕਰਯੋਗ ਗੱਲ ਹੈ ਵੀ ਫੇਸਬੁੱਕ, ਗੂਗਲ ਅਤੇ ਟਵਿੱਟਰ ਦੇ ਉੱਤੇ ਪਹਿਲਾਂ ਵੀ ਇੱਕ ਪੈਰਿਸ ਅਟੈਕ ਦੇ ਵਿੱਚ ਮਾਰਿਆ ਗਿਆ ਨੋਹੇਮੀ ਗੋਂਜ਼ਾਲੇਸ ਦੇ ਦੁਆਰਾ ਮਟੀਰੀਅਲ ਸਪੋਰਟ ਨੂੰ ਲੈ ਕੇ ਸੂ ਕੀਤਾ ਹੋਇਆ ਆ, ਤੇ ਇਸੇ ਹੀ ਤਰੀਕੇ ਦਾ ਇੱਕ ਹੋਰ ਕੇਸ ਫੇਸਬੁੱਕ ਦੇ ਉੱਤੇ ਵੀ ਚੱਲ ਰਿਹਾ ਆ। ਨਿਊਯਾਰਕ ਦੀ ਡਿਸਟ੍ਰਿਕਟ ਅਦਾਲਤ ਦੇ ਦੁਆਰਾ ਇਸ ਕੇਸ ਨੂੰ ਸੁਣਿਆ ਜਾਵੇਗਾ। ਫੇਸਬੁੱਕ ਨੇ ਇਸ ਕੇਸ ਨੂੰ ਰੱਦ ਕਰਨ ਦੇ ਲਈ ਪਟੀਸ਼ਨ ਪਾਈ ਹੋਈ ਆ।
ਸੋ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਤੇ ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੇ ਬਾਰੇ ਜਾਣਕਾਰੀ ਦਿੰਦੇ ਹਾਂ। ਸ਼ੁਰੂਆਤ ਕਰਦੇ ਹਾਂ ਵੈਦਰ ਰਿਪੋਰਟ ਤੋਂ, ਜਿੱਥੇ ਕਿ ਬੁੱਧਵਾਰ ਨੂੰ ਸੈਨ ਹੋਜ਼ੇ ਦੇ ਵਿੱਚ 63 ਡਿਗਰੀ ਹਾਈ 42 ਡਿਗਰੀ ਲੋ ਟੈਂਪਰੇਚਰ, ਸੈਨ ਫਰਾਂਸਿਸਕੋ ਦੇ ਵਿੱਚ 58 ਡਿਗਰੀ ਹਾਈ 45 ਡਿਗਰੀ ਲੋ, ਸੈਕਰਾਮੈਂਟੋ ਵਿੱਚ 58 ਡਿਗਰੀ ਹਾਈ 35 ਡਿਗਰੀ ਲੋ, ਯੂਬਾ ਸਿਟੀ ਵਿੱਚ 61 ਡਿਗਰੀ ਹਾਈ 36 ਡਿਗਰੀ ਲੋ, ਸਟਾਕਟਨ ਵਿੱਚ 58 ਡਿਗਰੀ ਹਾਈ 36 ਡਿਗਰੀ ਲੋ, ਟ੍ਰੇਸੀ ਵਿੱਚ 59 ਡਿਗਰੀ ਹਾਈ 37 ਡਿਗਰੀ ਲੋ, ਮੋਡੈਸਟੋ ਵਿੱਚ 59 ਡਿਗਰੀ ਹਾਈ 38 ਡਿਗਰੀ ਲੋ, ਫ੍ਰੈਸਨੋ ਵਿੱਚ 56 ਡਿਗਰੀ ਹਾਈ 35 ਡਿਗਰੀ ਲੋ, ਬੇਕਰਸਫੀਲਡ ਵਿੱਚ 60 ਡਿਗਰੀ ਹਾਈ 40 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 72 ਡਿਗਰੀ ਹਾਈ 55 ਡਿਗਰੀ ਲੋ, ਟਰਕੀ ਦੇ ਵਿੱਚ 41 ਡਿਗਰੀ ਹਾਈ 21 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 43 ਡਿਗਰੀ ਹਾਈ 21 ਡਿਗਰੀ ਲੋ, ਪੋਰਟਲੈਂਡ ਓਰੇਗਨ ਦੇ ਵਿੱਚ 45 ਡਿਗਰੀ ਹਾਈ 31 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਦੇ ਵਿੱਚ 44 ਡਿਗਰੀ ਹਾਈ 35 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 52 ਡਿਗਰੀ ਹਾਈ 33 ਡਿਗਰੀ ਲੋ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 37 ਡਿਗਰੀ ਹਾਈ 22 ਡਿਗਰੀ ਲੋ, ਸ਼ਿਕਾਗੋ ਇਲੀਨੋਇਸ ਦੇ ਵਿੱਚ 35 ਡਿਗਰੀ ਹਾਈ 27 ਡਿਗਰੀ ਲੋ, ਨਿਊਯਾਰਕ ਦੇ ਵਿੱਚ 45 ਡਿਗਰੀ ਹਾਈ 35 ਡਿਗਰੀ ਲੋ, ਟੋਰਾਂਟੋ ਕੈਨੇਡਾ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ -2 ਡਿਗਰੀ ਸੈਲਸੀਅਸ ਲੋ, ਵਿਨੀਪੈਗ ਕੈਨੇਡਾ 'ਚ 4 ਡਿਗਰੀ ਸੈਲਸੀਅਸ ਹਾਈ -10 ਡਿਗਰੀ ਸੈਲਸੀਅਸ ਲੋ, ਸਵੇਰ ਨੂੰ ਬਰਫ਼ ਪੈ ਸਕਦੀ ਆ। ਕੈਲਗਰੀ ਵਿੱਚ 2 ਡਿਗਰੀ ਸੈਲਸੀਅਸ ਹਾਈ -4 ਡਿਗਰੀ ਸੈਲਸੀਅਸ ਲੋ, ਵੈਨਕੂਵਰ ਕੈਨੇਡਾ 'ਚ 6 ਡਿਗਰੀ ਸੈਲਸੀਅਸ ਹਾਈ 2 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਅੰਮ੍ਰਿਤਸਰ ਪੰਜਾਬ ਦੇ ਵਿੱਚ 25 ਡਿਗਰੀ ਸੈਲਸੀਅਸ ਹਾਈ 6 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ ਦੇ ਵਿੱਚ 22 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ, ਲੰਡਨ UK ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ 2 ਡਿਗਰੀ ਸੈਲਸੀਅਸ ਲੋ, ਸਵੇਰ ਨੂੰ ਮੀਂਹ ਪੈ ਸਕਦਾ ਆ। ਬਰਲਿਨ ਜਰਮਨੀ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ -1 ਡਿਗਰੀ ਸੈਲਸੀਅਸ ਲੋ, ਪੈਰਿਸ ਫਰਾਂਸ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ 6 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ। ਸੋ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਮੰਗਲਵਾਰ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 91 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ। 19,974 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 26 ਪੁਆਇੰਟ ਵਧੇ, 5,483 ਦੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ ਵੀ 8 ਪੁਆਇੰਟ ਵਧੇ, 2,271 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 156 ਪੁਆਇੰਟਾਂ ਦਾ ਵਾਧਾ ਦੇਖਿਆ ਗਿਆ। 23,756 ਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 68 ਰੁਪਏ 3 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 75 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 83 ਰੁਪਏ 90 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 49 ਰੁਪਏ 32 ਪੈਸੇ, ਇੱਕ ਯੂਰੋ ਦੀ ਕੀਮਤ 70 ਰੁਪਏ 56 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 2 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 46 ਰੁਪਏ 93 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 180 ਰੁਪਏ 12 ਪੈਸੇ, ਇੱਕ ਕੁਵੈਤੀ ਦਿਨਾਰ ਦੀ ਕੀਮਤ 221 ਰੁਪਏ 85 ਪੈਸੇ ਰਹੀ। ਸੋਨੇ ਦਾ ਭਾਅ $1,131.14 ਪ੍ਰਤੀ ਆਉਂਸ, ਚਾਂਦੀ ਦਾ ਭਾਅ $15.96 ਪ੍ਰਤੀ ਆਉਂਸ ਰਿਹਾ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ ਹੁਣ ਸਮਾਪਤ ਹੁੰਦਾ ਆ। ਇਸ ਬੁਲੇਟਿਨ ਦੇ ਬਾਰੇ ਕਿਸੇ ਵੀ ਤਰੀਕੇ ਦੀ ਫੀਡਬੈਕ ਲਈ ਕਾਲ ਕਰ ਸਕਦੇ ਹੋ 408 272 5200 ਜਾਂ ਈਮੇਲ ਕਰ ਸਕਦੇ ਹੋ info@punjabiradiousa.com ਦੇ ਉੱਤੇ। ਤੇ ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਹੀ ਬਹੁਤ ਪਿਆਰ, ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।